ਅਲਹਮਦੁਲਿਲਾ। ਤੇ ਪਹਿਲੇ ਦਿਨ ਦਾ ਯਾਦ ਹੈ ਕਿ ਪਹਿਲੀ ਦਿਹਾੜੀ ਕਿੰਨੀ ਮਿਲੀ ਸੀ? ਮੈਨੂੰ ਪਹਿਲੇ ਦਿਨ ਮਿਲੇ ਸਾਡੇ ਜਦੋਂ ਫਰਾਂਸ ਆਇਆ ਹਾਂ 35,000। ਕੀ ਕੀਤਾ ਸੀ ਕੰਮ ਉਹ? ਮੈਂ ਉਦੋਂ ਰੰਗ ਦਾ ਸ਼ੁਰੂ ਕੀਤਾ ਤਾਂ ਕਿ ਇੱਥੇ ਮੈਂ ਬੱਚਿਆਂ ਨੂੰ ਕੁਰਾਨ ਪੜਾਉਣਾ ਤੇ 7 ਬੱਚੇ ਅਲਹਮਦੁਲਿਲਾ ਹੁਣ ਤੱਕ ਮੈਂ ਪੜਾ ਛੜੇ ਨੇ। ਲੋਕਾਂ ਦੇ ਫੀਸ ਵੀ ਲਿਆ 1 ਰੁਪਿਆ ਨਹੀਂ ਲਿਆ। ਮਠਿਆਈ ਦਾ ਡੱਬਾ ਤੇ ਲਿਆ ਹੁਣ? ਨਾ ਉਹ ਵੀ ਨਹੀਂ ਮੈਨੂੰ ਜੀ ਤੇ ਆਂਦੇ ਸ਼ਦਾਦ ਭਾਈ ਤੁਸੀਂ ਦੱਸੋ ਕਿ ਆਪਣਾ ਬੈਲਜੀਅਮ ਆਇਓ, ਫਰਾਂਸ ਚੰਗਾ ਲੱਗਾ ਜਾਂ ਬੈਲਜੀਅਮ ਚੰਗਾ ਸੀ? तो ये चंगे ने आए ਆਹ ਤੋਏ ਚੰਗੇ। ਜਿੱਥੇ ਬੰਦਾ ਸੈਟਲ ਹੋ ਗਿਆ, ਜਿੱਥੇ ਰੋਜ਼ੀ ਲੱਗ ਜਾ ਉੱਥੇ ਬੰਦਾ ਸੈਟਲ ਹੋ ਗਿਆ। ਯਕੀਨ ਕਰੋ ਕੋਈ ਪੁੱਛਦਾ ਵੀ ਨਹੀਂ ਆ ਕੇ ਕਿ ਭੱਟੀ ਸਾਹਿਬ ਤੁਸੀਂ ਇੱਥੇ ਰਹਿੰਦੇ ਹੋ ਕਿ ਨਹੀਂ। ਤੇ ਤੁਸੀਂ ਸਮਝਦੇ ਹੋ ਯੂਰਪ ਮੁਲਕਾਂ ਦੇ ਵਿੱਚ ਫਰਾਂਸ ਠੀਕ ਹੈ ਮਜ਼ਦੂਰਾਂ ਦੇ ਲਿਹਾਜ਼ ਨਾਲ ਕੰਮ ਦੇ? ਮਜ਼ਦੂਰਾਂ ਤੇ ਠੀਕ ਹੈ ਕਿਉਂਕਿ ਅੱਛੀ ਸੈਲਰੀ ਵੀ ਦੇ ਛੱਡਦੇ ਨੇ। ਕੰਮ ਕਰਨ ਵਾਲਾ ਹੋਵੇ ਬੇਲ ਸਾਹਿਬ, ਜਿਹਨੇ ਕੰਮ ही नहीं करना तो आंदा दिहाड़ी थोड़ी है। अस्सलाम वालेकुम दोस्तों, मैं औरंगजेब बेग इस वक्त मौजूद हूँ फ्रांस में और यहाँ पर 2 हमारे पाकिस्तानी भाई मुझे अचानक मिले। इन्होंने कहा कि जी हमने आपको पहचान लिया, आपकी वीडियोस देखते थे। तो मैंने कहा यार थोड़ी सी गपशप करते हैं, क्योंकि प्रदेश में कोई किसी का जो है ना वो सगा भाई ना भी हो ना, तो जो मुल्क के लोग होते हैं ना वही भाई होते हैं और बड़ा प्यार करते हैं। इन्होंने बड़ा प्यार किया है, ये मुझसे सीनियर भी हैं, तो इनसे थोड़ी सी बात करते हैं। आपका क्या नाम है भाईजान? चौधरी शहजाद अहमद। चौधरी शहजाद अहमद कितों ਦੇ ਤੁਸੀਂ? पाकिस्तान रावलपिंडी कलर से था। ਕਲਰ ਸੇ ਦਾ, ਵਾਹ ਜੀ ਵਾਹ। ਤੁਸੀਂ? मेरा नाम असगर अली है तो मैं गुजराले तो जी। ਲਓ ਜੀ ਅਸਗਰ ਸਾਹਿਬ ਤੇ ਆ ਜਨਾਬ ਸ਼ਹਜ਼ਾਦ ਸਾਹਿਬ ਰਾਵਲਪਿੰਡੀ ਕਲਰ ਸੈਦਾ। ਕਲਰ ਸੈਦਾ ਦਾ ਇਲਾਕਾ ਚੂਹਾ ਸੈਦਾ ਦੀ ਸਾਈਡ ਤੇ ਉਹੀ ਹੈ ਨਾ। ਚੂਹਾ ਸੈਦਾ ਮੈਂ ਗਿਆ। ਅੱਛਾ ਚੂਹਾ ਸੈਦਾ ਮੈਂ ਗਿਆ ਖੂਹ ਵੇਖਣ, ਜਿਹੜਾ कि हिस्ट्री से ਉਹਦੀ पुरानी है। एनीवेज अच्छा दोस्तों, बात यह है कि जो लोग प्रदेश आते हैं ना, ठीक है ना, प्रदेश में कोई, मैंने जैसे पहले कहा है कि आपको आपके वतन का बंदा मिलता है तो अल्लाह की कसम ऐसे लगता है कि आपका भाई है, ठीक है ना। कोशिश किया करें कि यहाँ एक दूसरे के साथ अच्छे रहा करें, अपने ताल्लुकात ख़राब ना किया करें। वक्त आनी जानी चीज़ है। जैसा कि ये हमारे भट्टी साहब हैं, ये जो आप कहते हैं कि मैं जी अगर कोई मुझे पाकिस्तानी फैमिली कहे ना तो मैं उनको फीस भी लिला, कुरान भी पढ़ा देता हूँ। बच्चे पढ़ाया अल्हम्दुलिल्लाह, बच्चों को कुरान पढ़ाया, फीस भी लिला 1 रुपया नहीं लिया, अपनी मजदूरी करता हूँ। ਤੁਸੀਂ ਕੀ ਕੰਮ ਕਰਦੇ ਹੋ? मैं बाती पार्के लगाना ते रंग दा ते पेपर पुपर ਪੇਪਰ ਮਤਲਬ ਜਿਹੜਾ ਹੁੰਦਾ ਹੈ ਫਰਸ਼ ਫੁਰਸ਼? हाँ जी, फर्श और लक्कड़ दा फर्श लांदा जी। ਤੇ ਇੱਥੇ ਆਪਣਾ ਭੱਟੀ ਸਾਹਿਬ ਜ਼ਿਆਦਾ ਸਾਡੇ ਪਾਕਿਸਤਾਨੀ ਮੇਰੇ ਖਿਆਲ ਫਰਾਂਸ ਦੇ ਵਿੱਚ ਬਾਤੀਮਾਂ ਦੇ ਕੰਮ ਕਰਦੇ। ਬਾਤੀਮਾਂ ਦਾ ਜ਼ਿਆਦਾ ਇੱਥੇ ਤਲੂਦ ਦੇ ਵਿੱਚ ਬਾਤੀਮਾਂ ਦੀ ਬਾਤੀਮਾਂ ਦਾ ਕੰਮ ਹੈਗਾ। ਤੇ ਬਾਤੀਮਾਂ ਦੇ ਵਿੱਚ ਤੁਹਾਨੂੰ ਕਿੰਨੀ ਦੇਰ ਹੋ ਗਈ ਇਸੇ ਕੰਮ 'ਚ? ਮੈਨੂੰ 7 ਸਾਲ ਹੋ ਗਏ ਨੇ, 8ਵਾਂ ਸਾਲ ਸ਼ੁਰੂ ਹੋਇਆ ਅਲਹਮਦੁਲਿਲਾ। ਤੇ ਪਹਿਲੇ ਦਿਨ ਦਾ ਯਾਦ ਹੈ ਕਿ ਪਹਿਲੀ ਦਿਹਾੜੀ ਕਿੰਨੀ ਮਿਲੀ ਸੀ? ਮੈਨੂੰ ਪਹਿਲੇ ਦਿਨ ਮਿਲੇ ਸਾਡੇ ਜਦੋਂ ਫਰਾਂਸ ਆਇਆ ਹਾਂ 35,000। ਕੀ ਕੀਤਾ ਸੀ ਕੰਮ ਉਹ? ਮੈਂ ਉਦੋਂ ਰੰਗ ਦਾ ਸ਼ੁਰੂ ਕੀਤਾ ਸਾਡੇ। ਤੇ ਖੁਸ਼ੀ ਹੋਈ ਹੋਣੀ 35? ਸਾਰੀ ਗੱਲ ਜੀ, ਬੰਦਾ ਨਵਾਂ ਹੋਵੇ ਤੁਹਾਨੂੰ ਪਤਾ ਫਿਰ ਖੁਸ਼ੀ ਤੇ ਬੜੀ ਹੁੰਦੀ ਹੈ ਕਿ 35,000 ਪਹਿਲੀ ਦਿਹਾੜੀ ਲਾਈ ਹੈ। ਤੇ ਅੱਜ ਕਿੰਨੀ ਕੁ ਮਿਲ ਜਾਂਦੀ ਜੇ? ਅੱਜ ਅਲਹਮਦੁਲਿਲਾ ਮੈਂ ਜਾਂ ਜ਼ਿਆਦਾ ਤੋਂ ਜ਼ਿਆਦਾ ਹੁਣ ਤੱਕ ਕਿੰਨੀ ਲਈ ਹੈ? 150 200 ਤੱਕ ਗਿਆ ਇੱਕ ਦਿਨ ਦਾ ਅਲਹਮਦੁਲਿਲਾ। 200 150 ਯੂਰੋ? ਜੀ ਵਾਹ ਜੀ ਵਾਹ। 200 ਤੱਕ ਅਲਹਮਦੁਲਿਲਾ। ਇਹਦਾ ਮਤਲਬ ਕਿ ਲੱਗੇ ਰਹੇ ਹੋ? ਲੱਗੇ ਅਲਹਮਦੁਲਿਲਾ। ਅੱਲਾਹ ਦੀ ਆਦਤ ਤੁਹਾਨੂੰ ਦੱਸਿਆ ਨਾ, ਸਿਰਫ ਜਿਹੜਾ ਬੱਚਿਆਂ ਨੂੰ ਕੁਰਾਨ ਪੜਾਉਣਾ ਅੱਲਾਹ ਦੀ ਜ਼ਾਤ ਉਹਦੇ ਸਦਕੇ ਮੈਨੂੰ ਨਵਾਜ਼ਦੀ ਹੈ। ਸ਼ੁਕਰ ਹੈ ਅਲਹਮਦੁਲਿਲਾ। ਤੇ ਕਿਸੇ ਦਾ ਕੋਈ ਭਲਾ ਸ਼ਲਾ ਪਾਕਿਸਤਾਨੀ ਜਿਹੜੇ ਨਵੇਂ ਹੁੰਦੇ ਨੇ ਕੀਤਾ ਜੇ ਕੋਈ ਕਿਸੇ? ਅਲਹਮਦੁਲਿਲਾ ਮੈਂ ਇੱਥੇ ਫੈਮਲੀਆਂ ਨੂੰ ਸਾਂਭਿਆ, ਮੈਂ ਇੱਥੇ ਜਿਨ੍ਹਾਂ ਕੋ ਘਰ ਨਹੀਂ ਉਹਨਾਂ ਨੂੰ ਘਰ ਵੀ ਲੈ ਕੇ ਦਿੱਤੇ ਨੇ, ਦੋਸਤਾਂ ਕੋ ਰਹਾਇਆ ਵੀ ਹੈ, ਹੈਲਪ ਵੀ ਕੀਤੀ ਅਲਹਮਦੁਲਿਲਾ। ਇਹ ਪੂਰਾ ਤਲੂਦ ਤੁਹਾਨੂੰ ਦੱਸੇਦਾ ਕਿ ਭੱਟੀ ਸਾਹਿਬ ਵਾਕਈ ਬੰਦੇ ਦੀ ਹੈਲਪ ਕਰਦੇ ਨੇ। ਤੇ ਕੋਈ ਸਿਲਾ ਵੀ ਮਿਲਿਆ? ਸਿਲਾ ਨਹੀਂ, ਇਹ ਲੋਕਾਂ ਸਿਲਾ ਨਹੀਂ ਦਿੰਦੇ, ਮਤਲਬ ਉਹਨਾਂ ਨੂੰ ਪੇਪਰ ਲੱਭ ਜਾਂਦੇ ਨੇ, ਉਹ ਆਉਂਦੇ ਨੇ ਅਸੀਂ ਜਾਣਦੇ ਨਹੀਂ। ਇਸ ਤਰ੍ਹਾਂ ਦਾ ਫਿਰ ਮਾਹੌਲ ਹੋ ਜਾਂਦਾ ਜਦੋਂ ਅੱਗੇ ਲੰਘ ਜਾਂਦੇ ਨੇ ਜੀ। ਇਹ ਫਿਰ ਵਕਤ ਆ ਜਾਂਦਾ ਤੇ ਇਸ ਵਜ੍ਹਾ ਤੋਂ ਫਿਰ ਬੇਗ ਸਾਹਿਬ। ਲੇਕਿਨ ਤੁਸੀਂ ਮਾਯੂਸ ਨਹੀਂ ਹੋਏ ਕਿ ਹੋ ਗਏ ਮਾਯੂਸ? ਨਹੀਂ ਮੈਂ ਅਲਹਮਦੁਲਿਲਾ ਦੋਸਤ ਮਿਲਿਆ ਨੇ ਆਖਿਆ ਜੀ ਸ਼ਹਜ਼ਾਦ ਸਾਹਿਬ, ਭੱਟੀ ਸਾਹਿਬ ਮੈਂ ਤੁਹਾਡਾ ਨੰਬਰ ਕਿਸੇ ਕੋਲ ਲਿਆ ਨੇ, ਪੁੱਛ ਲਓ ਜਿੱਥੋਂ ਤੱਕ ਕੋਈ ਇਹਨਾਂ ਦੀ ਹੈਲਪ ਕੀਤੀ ਹੈ ਪੁੱਛੋ ਨੇ। ਨਹੀਂ ਤੇ ਤੁਹਾਡੇ ਵਾਕਫ ਨਹੀਂ ਸਨ ਹੈਗੇ? ਨਹੀਂ ਕਿਉਂ ਜੀ ਸ਼ਹਜ਼ਾਦ ਸਾਹਿਬ? ਇਹਨਾਂ ਨੰਬਰ ਕਿਸੇ ਕੋਲ ਲਿਆ, ਦੋਸਤ ਨੇ ਨੰਬਰ ਦਿੱਤਾ ਸੀ। ਤੇ ਤੁਸੀਂ ਕਿੱਥੋਂ ਆਏ ਹੋ ਹੁਣ ਇੱਥੇ ਫਰਾਂਸ? ਮੈਂ ਬੈਲਜੀਅਮ। ਤੇ ਤੁਹਾਨੂੰ ਜਨਾਬ ਭੱਟੀ ਸਾਹਿਬ ਨੇ ਜਿਹਨਾਂ ਨਾਲ ਉਹ ਜੋ ਵੀ ਹੋ ਸਕਦਾ ਤਾਵਰਸ਼ਾ ਮੈਂ ਕਿ ਬਾਕੀ ਇਹਨਾਂ ਦੀ ਹੈਲਪ ਕੋਈ ਕੀਤੀ ਰੰਦੇਵੂ ਕੰਮ ਇਹ ਦਫ਼ਤਰ ਸ਼ਫਤਰ ਨੇ ਉਹਨਾਂ ਬਾਰੇ ਸਾਰੇ ਦੱਸਿਆ ਵਗੈਰਾ। ਵਕੀਲਾਂ ਕੋਲ ਖੜਿਆ ਨਾਲੇ ਨਾਲ ਫਿਰ ਕੰਮ ਦਾ ਵੀ ਅਲਹਮਦੁਲਿਲਾ ਔਰ ਕੱਲਿਆ ਵੀ ਦਿਹਾੜੀ ਔਰ ਅੱਗੋਂ ਵੀ ਇਨਸ਼ਾਅੱਲਾ ਇਹਨਾਂ ਦਾ ਕੱਲਾਂਗਾ। ਤੇ ਭੱਟੀ ਸਾਹਿਬ ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜੇ ਜਦੋਂ ਆਏ ਸੋ ਮੁਸ਼ਕਲਾਂ ਤੇ ਵੇਖੀਆਂ ਹੋਣੀਆਂ ਨੇ? ਜ਼ਾਰੀ ਗੱਲ ਹੈ, ਵੇਖੋ ਜੀ ਹਰ ਬੰਦਾ ਮੁਸ਼ਕਲਾਤ ਹੈ ਤੇ ਮੇਰਾ ਅੱਲਾਹ ਦੀ ਜ਼ਾਤ ਦਾ ਆਸਰਾ ਸੀ, ਕੋਈ ਮੇਰਾ ਜਾਨੂ ਨਾਲਾ ਨਹੀਂ ਸੀ। ਵਾਹ। ਤੇ ਅੱਲਾਹ ਪਾਕ ਨੇ ਫਿਰ ਆਸਾ ਆਸਾ ਬਾਹ ਪੜੀ, ਸ਼ੁਕਰ ਹੈ ਅਲਹਮਦੁਲਿਲਾ। ਤੇ ਕਿੰਨੀ ਦੇਰ ਚ ਪਹੁੰਚੇ ਹੋ ਪਾਕਿਸਤਾਨ ਤੋਂ ਇੱਥੇ ਫਰਾਂਸ? ਮੈਂ ਸਪੇਨ ਤੇ ਆਣਾ ਸੌਰੀ ਯੂਨਾਨ। ਕਿੰਨੇ ਦਿਨ? ਉੱਥੇ ਮੈਂ ਕੋਈ 3-4 ਮਹੀਨੇ ਰਿਹਾ ਹਜੇ। ਉਸ ਤੋਂ ਬਾਅਦ ਫਿਰ ਅੱਲਾਹ ਪਾਕ ਦਾ ਕਰਮ ਹੈ ਸਿੱਧਾ ਫਰਾਂਸ ਆ, ਹੋਰ ਕਿਸੇ ਮੁਲਕ ਨਹੀਂ ਮੈਂ ਰੁਕਿਆ, ਪੈਰਿਸ ਸੀ। ਅੱਛਾ ਸਹੀ ਹੈ। ਉੱਥੇ ਵੀ ਇੱਕ ਸਾਡੀ ਫੈਮਿਲੀ ਸੀ, ਉਹਨਾਂ ਨਾਲ ਮੇਰੇ ਇਸਲਾਮ ਦਾ ਸੀ, ਸਾਡੇ ਗੁਜਰਾਂ ਵਾਲੇ ਹਨ, ਉਹਨਾਂ ਦੇ ਰਿਸਪਾਂਸ ਨਾਲ ਫਿਰ ਮੈਂ ਤੇ ਪੈਰਿਸ ਆਇਆ। ਤੇ ਤੁਸੀਂ ਸਮਝਦੇ ਹੋ ਯੂਰਪ ਮੁਲਕਾਂ ਦੇ ਵਿੱਚ ਫਰਾਂਸ ਠੀਕ ਹੈ ਮਜ਼ਦੂਰਾਂ ਦੇ ਲਿਹਾਜ਼ ਨਾਲ ਕੰਮ ਦੇ? ਮਜ਼ਦੂਰਾਂ ਤੇ ਠੀਕ ਹੈ ਕਿਉਂਕਿ ਅੱਛੀ ਸੈਲਰੀ ਵੀ ਦੇ ਛੱਡਦੇ ਨੇ। ਕੰਮ ਕਰਨ ਵਾਲਾ ਹੋਵੇ ਬੇਲ ਸਾਹਿਬ, ਜਿਹਨੇ ਕੰਮ ਹੀ ਨਹੀਂ ਕਰਨਾ ਤਾਂ ਆਂਦਾ ਦਿਹਾੜੀ ਥੋੜੀ ਜਿਹੀ। ਬਿਲਕੁਲ ਸਹੀ ਸਮਝੇ ਨਾ ਕਿ ਬੰਦਾ ਨਾੜੀ ਉਹਨੂੰ
50 ਯੂਰੋ ਤੇ ਦੇ ਛੱਡਦੇ ਨੇ ਹੁਣ ਅੱਜ ਕੱਲ ਦਾ ਜਿਹੜਾ ਦੌਰ ਚੱਲ ਰਿਹਾ ਨੇ। ਤੇ ਤੁਸੀਂ ਇਹ ਵੀ ਵੇਖੇ ਨੇ ਕਿ ਜਿਹੜੇ ਬੰਦੇ ਨਵੇਂ ਆਏ ਨੇ ਤੇ ਤੁਹਾਡੇ ਵੇਂਦਿਆਂ ਵੇਂਦਿਆਂ ਠੇਕੇਦਾਰ ਵੀ ਪਤਰੂਨ ਵੀ ਬਣੇ ਨੇ ਨਹੀਂ, ਕੋਈ ਐਸੇ ਉਹ- ਬੰਦੇ ਉਹ ਬਹੁਤ ਘੱਟ ਨੇ ਇੱਥੇ ਰਾਹ ਹੀ ਨਹੀਂ ਦੱਸਦਾ ਕੋਈ ਦਫ਼ਤਰਾਂ ਨੂੰ ਜਾਣ ਨਹੀਂ ਤਾਂ ਉਹਨੇ ਪਤਰੂਨ ਕਿੱਥੇ ਬਣਨਾ ਜੇ ਉਹ ਕਹਿੰਦਾ ਮੇਰੀ ਸਿਰਫ ਦਿਹਾੜੀ ਲੱਗੇ ਹੀ ਬੜੀ ਗੱਲ ਹੈ। ਇਹ ਸਭ ਪਤਰੂਨ ਬਣਨਾ ਹੁੰਦਾ ਪੇਪਰਾਂ ਦੇ ਸਿਰ ਤੇ ਆਪਣਾ ਫਿਰ ਬੰਦਾ ਕੈਮੀਓ ਸ਼ੈਮੀਓ ਲੈ ਕੇ ਫਿਰ ਅਗਾਂ ਵੱਧਦਾ ਹੈ। ਬਗੈਰ ਪੇਪਰਾਂ ਦੀ ਵੀ ਰੋਜ਼ੀ ਲੱਗੀ ਹੈ। ਰੋਜ਼ੀ ਤਾਂ ਅਲਹਮਦੁਲਿਲਾ ਫਿਰ ਤੁਹਾਨੂੰ ਦੱਸਿਆ ਸ਼ਹਜ਼ਾਦ ਸਾਹਿਬ ਨੂੰ ਕਿਹਾ ਮੈਨੂੰ ਭੱਟੀ ਸਾਹਿਬ ਕੰਮ ਇਹਨਾਂ ਨੂੰ ਘੱਲਿਆ ਦਿਹਾੜੀਆਂ ਲਵਾਈਆਂ ਨੇ ਅਲਹਮਦੁਲਿਲਾ ਅੱਗੋਂ ਇਹਨਾਂ ਦਾ ਇੱਕ ਹੋਰ ਦੋਸਤ ਨਾਲ ਮੈਂ ਗੱਲ ਕੀਤੀ ਉਹਨਾਂ ਕਿਹਾ ਤੁਹਾਨੂੰ ਭੱਟੀ ਸਾਹਿਬ ਦੱਸਣਾ ਮੈਂ ਮੇਰਾ ਦੋਸਤ ਹੈ ਤੁਹਾਨੂੰ ਕੰਮ ਚਾਹੀਦਾ ਹੂੰ ਤੇ ਇਨਸ਼ਾਅੱਲਾ ਹੋ ਜਾਏਗਾ। ਤੇ ਤੁਸੀਂ ਇਹ ਦੱਸੋ ਮੈਨੂੰ ਭੱਟੀ ਸਾਹਿਬ ਕਿ ਜਿਹੜਾ ਹੈਗਾ ਆਪਣਾ ਪਾਕਿਸਤਾਨ ਨੂੰ ਯਾਦ ਆਉਂਦਾ ਹੈ? ਸਾਰੀ ਗੱਲ ਇਹਦੀ ਵੇਖੋ ਆਪਣਾ ਵਤਨ ਹੈ ਅਲਹਮਦੁਲਿਲਾ ਉਹ ਤੇ ਫਿਰ ਯਾਦ ਆਉਂਦਾ ਹੀ ਆਉਂਦਾ। ਕਿ ਹਲੇ ਗਏ ਨਹੀਂ ਨਾ ਹੈਗੇ ਨਹੀਂ ਪਾਕਿਸਤਾਨ? ਨਹੀਂ ਹੁਣ ਇਨਸ਼ਾਅੱਲਾ ਕਾਰਡ ਮਿਲਣਾ ਤੇ ਜਾਣਾ ਹੈ ਅਲਹਮਦੁਲਿਲਾ। ਕਿੰਨੇ ਦੇਰ ਹੋ ਗਈ ਇੱਥੇ 7 ਸਾਲ 7 ਸਾਲ ਹੋ ਗਏ। ਤੇ ਆਪਣਾ ਫੈਮਿਲੀ ਮਾਸ਼ਾਅੱਲਾ ਯਾਦ ਕਰਦੀ ਹੈ। हाँ जी अल्हम्दुलिल्लाह कि बेटा मैं आपसे कुरान बनाया अल्हम्दुलिल्लाह और दुआ शा करता मैं पापा इंशाल्लाह अल्लाह दी ज़ात उन सारे सारे काम सीधे कर छड़ेंगे। ਸਹੀ ਹੋ ਗਿਆ ਤੇ ਫਰਾਂਸ ਆਉਣ ਵਾਲਾ ਫੈਸਲਾ ਠੀਕ ਸੀ? हाँ शुक्र है अल्हम्दुलिल्लाह मेरी अल्लाह पाक ने रोजी इत्थे लिखी थी समझो ते दूसरा कि इत्थे मैं बच्चों ਨੂੰ कुरान पढ़ाना 7 ਬੱਚੇ अल्हम्दुलिल्लाह ਹੁਣ ਤੱਕ ਮੈਂ ਪੜ੍ਹਾ ਛੜੇ ਨੇ ਲੋਕਾਂ ਦੇ ਲੋਕਾਂ ਦੇ ਫੀਸ ਬਿਲਿਲਾ 1 ਰੁਪਿਆ ਨਹੀਂ ਲਿਆ। ਮਠਿਆਈ ਦਾ ਡੱਬਾ ਤੇ ਲਿਆ ਹੁਣ ਨਾ ਨਾ ਉਹ ਵੀ ਨਹੀਂ ਮੈਨੂੰ ਜੀ ਆਂਦੇ ਨੇ ਮੈਂ ਹੁੰਦਾ ਨਾ ਜਿਸ ਤਰ੍ਹਾਂ ਕਿ ਪਾਕਿਸਤਾਨ ਦੇ ਜਾਂਦੇ ਨਾ ਨੇ। ਨਾ ਨਾ ਆਂਦੇ ਨੇ ਖਾਣਾ ਹਾਂ ਮੈਂ ਸਿਰਫ ਖਾਣਾ ਉਹਨਾਂ ਦੇ ਘਰਾਂ ਚੋਂ ਖਾਣਾ ਉਹ ਨਹੀਂ ਉਹ ਤੇ ਵੇਖੋ ਜੀ ਉਹ ਤੇ ਇੱਕ ਗਏ ਪੈਸਾ ਆਵੇਂ ਤੇ ਉਹ ਖਾਣਾ ਦੇਣ ਆਂਦੇ ਨੇ ਖਾ ਕੇ ਭੱਟੀ ਸਾਹਿਬ ਜਾਣਾ ਇੰਜ ਨਹੀਂ ਜਾਂਦੇ ਨਾ ਬਸ ਉਹਨਾਂ ਦੇ ਘਰੋਂ ਮੈਂ ਸਿਰਫ ਖਾਣਾ ਖਾਂਦਾ ਜੀ ਤੇ ਅਲਹਮਦੁਲਿਲਾ ਬੱਚੇ ਪੜ੍ਹਾਏ ਨੇ ਹੂੰ ਤੇ ਫੀਸ ਵੀ ਲੈ ਤੇ ਜਾਇਦਾਦਾਂ ਵੀ ਬਣਾ ਛੜੀਆਂ ਹੋਣੀਆਂ ਨੇ ਬੜੀਆਂ ਬਸ ਅਜੇ ਤੱਕ ਤੇ ਜਾਏ ਤੇ ਬੰਦਾ ਫਿਰ ਬਣਾਣਾ ਤੇ ਆਪਣੇ ਸਾਰਾ ਸਿਸਟਮ ਤੇ ਆਪਣੇ ਆਪ ਨੂੰ ਸੈੱਟ ਕੀਤਾ ਹੈ। ਹਾਂਜੀ ਹਾਂ, ਆਪਣੇ ਨਹੀਂ ਨਹੀਂ ਜ਼ਾਰੀ ਬਾਤ ਵੇਖੋ ਜੀ। ਜਿਵੇਂ ਬੰਦਾ ਪਿਆ ਨਹੀਂ ਨਹੀਂ ਸਹੀ ਗੱਲ ਹੈ ਤੇ ਜ਼ਾਰੀ ਬਾਤ ਹੈ। ਚਲੋ ਜੀ ਅੱਲਾਹ ਤਾਲਾ ਤੁਹਾਡਾ ਹਾਮੀ ਨਾਸਰ ਹੋਏ। ਤੇ ਸ਼ਹਜ਼ਾਦ ਭਾਈ ਤੁਸੀਂ ਦੱਸੋ ਕਿ ਆਪਣਾ ਬੈਲਜੀਅਮ ਆਇਓ ਫਰਾਂਸ ਚੰਗਾ ਲੱਗਿਆ ਜਾਂ ਬੈਲਜੀਅਮ ਚੰਗਾ ਸੀ? तो ये चंगे ने आए जी। ਆਹ ਤੋਂ ਹੀ ਚੰਗੇ ਸੈਟਲ ਹੋ ਜਾ ਦੇਖ ਸਭ ਜਿੱਥੇ ਬੰਦਾ ਸੈਟਲ ਹੋ ਜਾ ਜਿੱਥੇ ਰੋਜ਼ੀ ਲੱਗ ਜਾ ਉੱਥੇ ਬੰਦਾ ਸੈਟਲ ਹੋ ਜਾਂਦਾ ਕੀ ਆਂਦੇ ਭਾਈ ਵੇਖੋ ਗੱਲ ਇਹ ਵੇ ਕਿ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਜੀ ਮੈਂ ਉਹ ਕੋ ਪੇਪਰ ਸਨ ਯੂਨਾਨ ਦੇ ਹਾਂਜੀ, ਉਹ ਕਹਿੰਦਾ ਮੈਂ ਯੂਨਾਨ 'ਚ ਬੜਾ ਪੈਸਾ ਕਮਾਉਣਾ ਤੇ ਮੈਂ ਕਿਹਾ ਤੂੰ ਅੱਗੇ ਕਿਉਂ ਨਹੀਂ ਹੁੰਦਾ ਕਹਿੰਦਾ ਮੈਂ ਪਾਗਲ ਹਾਂ। ਮਕਸਦ ਗੱਲ ਕਰਦਾ ਹੈ ਕਿ ਜਿੱਥੇ ਇਕੱਠੀਆ ਬਣ ਇਹ ਜਾਏ ਚੀਜ਼ ਹੈ। ਤੁਹਾਨੂੰ ਦੇਂਦੀ ਵੀ ਜਿਹੜਾ ਮੁਲਕ ਦਿੰਦਾ ਪਿਆ ਰਿਜ਼ਕ ਤੁਹਾਨੂੰ ਉਹ ਉਹ ਸਭ ਬੇਸ਼ੱਕ ਜਿੱਥੇ ਬੰਦਾ ਸੈਟਲ ਹੋ ਜਾਂਦਾ ਨਾ ਉੱਥੋਂ ਦਾ ਫਿਰ ਹੋ ਕੇ ਰਹਿ ਜਾਂਦਾ ਬਿਲਕੁਲ ਗੱਲ ਦੋ ਲਫ਼ਜ਼ ਇਹ ਵੇ ਕਿ ਭਾਵੇਂ ਤੁਸੀਂ ਮਿਹਨਤ ਕਰੋ ਭਾਵੇਂ ਪਾਕਿਸਤਾਨ ਹੈ ਜਾਂ ਬਾਹਰ ਹੈ ਦੁਨੀਆ ਦੇ ਕਿਸੇ ਕੋਨੇ ਤੇ ਟੁਰ ਜਾਓ ਕਰਨੀ ਮਿਹਨਤ ਹੈ। ਨਾ ਅੱਲਾ ਦੀ ਜ਼ਾਤ ਦਿੰਦੀ ਹੈ ਮੇਰਾ ਇਮਾਨ ਮਿਹਨਤ ਕਰੋ ਅੱਲਾ ਦੀ ਜ਼ਾਤ ਉਹਦਾ ਅਜਰ ਦਿੰਦੀ ਹੈ ਮੈਨੂੰ ਅੱਲਾ ਪਾਕ ਦਿੱਤੇ ਨੇ ਇਥੋਂ ਫਰਾਂਸ ਦਾ ਸਾਰਾ ਪੇਪਰ ਵੀ ਅੱਲਾ ਪਾਕ ਨੇ ਸਾਰੇ ਮੇਰੇ ਸਿੱਧੇ ਕੀਤੇ ਨੇ ਸਿਰਫ ਇਸ ਕੁਰਾਨ ਦੇ ਸਦਕੇ ਕੋਈ ਇੱਥੇ ਮੈਨੂੰ ਕੰਟਰੈਕਟ ਨਹੀਂ ਕਿਸੇ ਦਿੱਤਾ ਕੋਈ ਕੁਛ ਨਹੀਂ ਅੱਲਾ ਦੀ ਰਜ਼ਾ ਅੱਲਾ ਪਾਕ ਨੇ ਮੇਰੀ ਮਦਦ ਕੀਤੀ ਹੈ ਹੂੰ ਸਿਰਫ ਬੱਚਿਆਂ ਦੀਆਂ ਦੁਆਵਾਂ ਜਿਹੜੇ ਇੱਥੇ ਪੜ੍ਹਾਉਂਦੇ ਆ ਉਹ ਦੁਆ ਕਰਦੇ ਹਨ ਤੇ ਅੱਲਾ ਪਾਕ ਨੇ ਮੈਨੂੰ ਸਿਲਾ ਦਿੱਤਾ ਅਲਹਮਦੁਲਿਲਾ। ਤੇ ਇੱਥੇ ਜਿਹੜਾ ਆਪਣਾ ਖਰਚਾ ਖੁਰਚਾ ਭੱਟੀ ਸਾਹਿਬ ਜਿਹੜਾ ਇੱਕ ਆਮ ਜਿਹੜਾ ਛੜਾ ਬੰਦਾ ਮੁੰਡਿਆਂ ਦਾ ਰਹਿੰਦਾ ਜੀਆਂ ਦਾ ਉਹਦਾ ਕਿੰਨਾ ਕੁ ਖਰਚਾ ਹੋ ਜਾਂਦਾ? ਉਹਦਾ ਇੱਥੇ 150 ਕਿਰਾਇਆ ਜੇ ਤੇ ਕੋਈ 150-200 ਖਾਣ ਪੀਣ ਦਾ ਆ ਜਾਂਦਾ ਅੱਛਾ 150 ਜੀ 100 ਵੀ ਲਾ ਲਓ 150 ਉਹ ਤੇ ਆਪੋ ਆਪਣੇ ਹੁੰਦੇ ਜਨਾ 300 ਲਾ ਲਓ 300 ਸਾਰਾ ਮੈਕਸਿਮਮ ਤੇ ਲੱਖ ਕੁ ਰੁਪਈਆ ਪਾਕਿਸਤਾਨੀ ਬਣ ਜਾਂਦਾ। ਹਾਂਜੀ ਉਹ ਤੇ ਫਿਰ ਹਿਸਾਬ ਕਰੀਏ ਤੇ ਉਹ ਤੇ ਬੰਦਾ ਤੇ ਖਾਈ ਨਾ ਅਕਸਰ ਜੀ ਮੈਂ ਇੱਥੇ ਵੇਖੇ ਨੇ। ਅੱਛਾ ਹਿਸਾਬ ਕਰਨ ਲਾ ਪੈਂਦੇ ਨੇ। ਹਾਂਜੀ ਯਕੀਨ ਕਰੋ ਮੈਂ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ ਮੈਂ ਇੱਥੇ ਕੋਈ ਆਏ ਨਾ ਆਖੇ ਨਾ ਚਾਚਾ ਜੀ ਮੈਂ ਭੁੱਖਾ ਮੈਂ ਨਾ ਚੱਲ ਟੁੱਟ ਜਾਣਾ ਨਹੀਂ ਤੇ ਉਹਦੇ ਪੈਸੇ ਲੱਗਦੇ ਨੇ। ਹਾਂ ਤੇ ਮੈਂ ਲਾ ਦੇਣਾ ਮੈਂ ਅੱਲਾ ਦੀ ਰਜ਼ਾ ਤੇ ਇੱਥੇ 50 ਬੰਦਿਆਂ ਨੂੰ ਮੇਰੇ ਤੋਂ ਇਲਾਵਾ ਪੁੱਛ ਲੈ ਜਿਹੜਾ ਬੰਦਾ ਕਿੰਨਾ ਮਜਬੂਰ ਆ ਮੈਂ ਰੋਟੀ ਵੀ ਖਵਾ ਦੇਣਾ ਰਿਆਇਤ 'ਚ ਵੀ ਰਹਾ ਦੇਣਾ ਉਹਦਾ ਤੱਕ ਮਹੀਨੇ ਦਾ ਕਿਰਾਇਆ ਵੀ ਦੇ ਛੱਡਣਾ ਮੈਂ ਨਾ ਯਾਰਾ ਤੂੰ ਰਹੋ ਮਜਬੂਰ ਹੋ ਕੇ ਆਇਆ ਵਕਤ ਗੁਜ਼ਰ ਜਾਣਾ ਹੈ ਜੀ ਤੇ ਬਾਕੀ ਵਕਤ ਗੁਜ਼ਰ ਜਾਂਦਾ ਫਿਰ ਉਹ ਬੇਗ ਸਾਹਿਬ ਯਕੀਨ ਕਰੋ ਕੋਈ ਪੁੱਛਦਾ ਵੀ ਨਹੀਂ ਆ ਕੇ ਕਿ ਭੱਟੀ ਸਾਹਿਬ ਤੁਸੀਂ ਇੱਥੇ ਰਹਿੰਦੇ ਹੋ ਕਿ ਨਹੀਂ ਕਸਮੀਆਂ ਗੱਲ ਜੇ ਇਸ ਤਰ੍ਹਾਂ ਦੇ ਇੱਥੇ ਪਾਕਿਸਤਾਨੀ ਫੈਮਲੀਆਂ ਦੇ ਜੀ ਮੈਂ ਵੇਖੇ ਨੇ ਜਾ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਕਿ ਇੱਕ ਦੂਜੀ ਹੈਲਪ ਕਰੋ ਜਿੱਥੋਂ ਤੱਕ ਹੋ ਸਕੇ? ਅੱਲਾ ਦੀ ਰਜ਼ਾ ਤੇ ਕਰੋ ਬੰਦੇ ਕੋਈ ਅਜਰ ਨਹੀਂ ਜੇ ਦੇਣਾ ਅੱਲਾ ਗਵਾਹ ਹੈ ਅੱਲਾ ਦੀ ਰਜ਼ਾ ਤੇ ਕਰੋ ਅੱਲਾ ਦੀ ਜ਼ਾਤ ਵਾਸਤੇ ਕਰੋ ਬਸ ਬੰਦਾ ਕੁਛ ਨਹੀਂ ਜੇ ਦਿੰਦਾ। ਦੋਸਤੋ ਭੱਟੀ ਸਾਹਿਬ ਨੇ ਇੱਥੇ 7 ਸਾਲ ਤੋਂ ਨੇ ਠੀਕ ਹੈ ਨਾ ਇਹਨਾਂ ਨੇ ਦੱਸਿਆ ਮੈਨੂੰ 7 ਸਾਲ ਹੋ ਗਏ ਨੇ ਪਾਕਿਸਤਾਨ ਗਿਆ ਹੁਣ ਕਾਰਡ ਸ਼ਾਰਟ ਬਣਿਆ ਤੇ ਉਹਨਾਂ ਪਾਕਿਸਤਾਨ ਜਾਵਾਂਗਾ ਲੇਕਿਨ ਉਹਨਾਂ ਨੇ ਕਿਹਾ ਕਿ ਜੀ ਇੱਥੇ ਇੱਕ ਦੂਸਰੇ ਦੀ ਹੈਲਪ ਕਰਨੀ ਚਾਹੀਦੀ ਹੈ ਮਦਦ ਕਰਨੀ ਚਾਹੀਦੀ ਹੈ ਕੋਈ ਵਿਚਾਰ ਨਾ ਪਰਦੇਸ ਨਹੀਂ ਆਉਂਦਾ ਤੇ ਸ਼ਹਜ਼ਾਦ ਸਾਹਿਬ ਨੇ ਵੀ ਇੱਥੇ ਨਵੇਂ ਆਏ ਨੇ ਤੇ ਚਲੋ ਅੱਲਾਹ ਤਾਲਾ ਇਹਨਾਂ ਦਾ ਵੀ ਜੋ ਵੀ ਮੁਸਤਕਬਲ ਹੈ ਜਿਹੜੇ ਮੁਲਕ 'ਚ ਵੀ ਲਿਖਿਆ ਰੋਜ਼ੀ ਬੱਚਿਆਂ ਦੀ ਕਿਉਂ ਜੀ ਉਹ ਮਿਲੇ ਇਹ ਛੋਟੇ ਜਿਹੇ ਆਪਣਾ ਕਲਿੱਪ ਤੁਹਾਡੇ ਲਈ ਬਣਾਏ ਸਨ ਦੋਸਤ ਭਰਾ ਅਚਾਨਕ ਮਿਲੇ ਸਨ ਇੱਥੇ ਮੈਨੂੰ ਤੇ ਮੈਂ ਕਿਹਾ ਚਲੋ ਜੀ ਇੱਕ ਯਾਦਗਿਰੀ ਹੁੰਦੀ ਹੈ ਜਿੱਥੇ ਰਹੋ ਖੁਸ਼ ਰਹੋ ਔਰੰਗਜ਼ੇਬ ਨੂੰ ਇਜਾਜ਼ਤ ਦਿਓ ਅੱਲਾਹ ਹਾਫਿਜ਼।